ਸਾਡਾ ਪਿੰਡ ਪਾਕਿਸਤਾਨ ਲਾਹੌਰ ਵਿਖੇ ਦਿਊ ਪਿੰਡ ਸੀਗਾ ਜੀ। ਔਰ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕਰਕੇ ਜੀ। ਔਰ ਤੁਹਾਡੀ ਸਿਕਿਉਰਿਟੀ ਪਰਪਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਆਦਮੀ ਔਰ ਇੱਕ ਮਾਂ ਭੈਣ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟਰੀਟ ਕਰਕੇ ਔਰ ਦਰਸ਼ਨ ਦਿਦਾਰੇ ਕਰਵਾ ਰਹੇ ਆ। ਜੇ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜੀ ਕਹਿਣ ਵਾਸਤੇ। ਲਗਭਗ ਗੱਡੀ 1 ਤੋਂ 1.5 ਘੰਟੇ ਬਾਅਦ ਰੁਕਦੀ ਰਹੀ ਹੈ ਵਾਸ਼ਰੂਮ ਵਾਸਤੇ, ਕਿਸੇ ਨੇ ਚਾਹ ਪਾਣੀ ਖਾਣਾ ਪੀਣਾ। ਸਾਨੂੰ ਇਹ 400-450 ਕਿਲੋਮੀਟਰ ਦਾ ਸਫ਼ਰ ਪਤਾ ਨਹੀਂ ਲੱਗਿਆ ਜੀ ਕਿਵੇਂ ਨਿਕਲ ਗਿਆ। ਔਰ ਬਹੁਤ ਹੀ ਵਧੀਆ ਲੱਗਿਆ ਜੀ ਸਾਨੂੰ ਇੱਥੇ ਆ ਕਰਕੇ ਔਰ ਦਰਸ਼ਨ ਕਰਕੇ ਜੀ। ਸਰ ਮੋਟਰਵੇ ਦੀ ਤੁਹਾਡੀ ਬਹੁਤ ਤਾਰੀਫ ਸੁਣੀ ਸੀ, ਅੱਜ ਨਹੀਂ ਅੱਜ ਤੋਂ 5-7 ਸਾਲ ਪਹਿਲੇ ਤੋਂ ਸੁਣਦੇ ਆ ਰਹੇ ਹਾਂ ਔਰ ਇਸ ਵਾਰ ਆ ਕੇ ਵੇਖ ਵੀ ਲਿਆ ਜੀ। ਚਲੋ ਸਾਨੂੰ ਤਾਂ ਵੀਜ਼ਾ ਮਿਲ ਹੀ ਜਾਊਗਾ ਜੀ। ਪਿਆਰਿਓ ਤੁਸੀਂ ਇੱਕ ਵਾਰੀ ਆ ਕਰ ਤਾਂ ਦੇਖੋ, ਸੁਣਨ ਦੇ ਵਿੱਚ ਔਰ ਆਉਣ ਦੇ ਵਿੱਚ ਬਹੁਤ ਸਾਰਾ ਫਰਕ ਹੈਗਾ ਜੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਦਰਸ਼ਨ ਕਰਵਾ ਰਹੇ ਨੇ ਔਰ ਭਾਈਚਾਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਟ੍ਰੀਟ ਕਰ ਰਹੇ ਨੇ। ਕੁਛ ਨਹੀਂ ਹੈ ਜੀ, ਪਾਕਿਸਤਾਨ ਇੱਕ ਬਹੁਤ ਬੈਸਟ ਕੰਟਰੀ ਹੈਗੀ ਹੈ ਜੀ, ਆਉਣਾ ਚਾਹੀਦਾ ਹਰ ਲੋਕਾਂ ਨੂੰ। ਇਹ ਤਾਂ ਬਸ ਸੁਣੀਆਂ ਸੁਣਾਈਆਂ ਗੱਲਾਂ ਹੈਗੀਆਂ ਜੀ, ਵੀਜ਼ਾ ਨਹੀਂ ਮਿਲਦਾ। ਅਸੀਂ ਸਾਡੇ ਬਹੁਤ ਸਾਰੇ ਵੀਰ ਭਰਾ ਆਏ ਨੇ ਜੋ ਕਿ ਇੱਥੋਂ ਆ ਕੇ 4-4 ਕੰਟਰੀਆਂ ਦੇ ਦੁਬਾਰਾ ਜਾ ਕੇ ਆ ਚੁੱਕੇ ਨੇ ਜੀ। ਬਹੁਤ ਵਧੀਆ ਜੀ, ਪੰਜਾਬ ਵਿੱਚ ਜਿੰਨੀ ਤਾਰੀਫ ਹੋ ਸਕੇ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਟੀਵੀ ਤੁਹਾਡਾ ਜੀ, ਜਿਹੜੇ ਸਾਡੀ ਆਵਾਜ਼ ਪੂਰੇ ਇੰਡੀਆ ਦੇ ਪੂਰੇ ਵਰਲਡ ਦੇ ਵਿੱਚ ਤੁਸੀਂ ਬੁਲੰਦ ਕਰ ਰਹੇ ਹੋ। ਸੋ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਬਹੁਤ ਲੰਬੇ ਟਾਈਮ ਤੋਂ ਸਾਡੀ ਚਾਹਤ ਸੀਗੀ ਜੀ। ਔਰ ਮੇਰੇ ਪਾਪਾ ਜੀ ਨੇ ਵੀ ਆਉਣਾ ਸੀਗਾ, ਨਾਲ ਕੁਝ ਹੈਲਥ ਇਸ਼ੂ ਕਾਰਨ ਨਹੀਂ ਆ ਸਕੇ, ਜੋ ਕਿ ਸਾਡਾ ਪਿੰਡ ਪਾਕਿਸਤਾਨ ਲਾਹੌਰ ਵਿਖੇ ਦਿਊ ਪਿੰਡ ਸੀਗਾ ਜੀ। ਜੀ ਦਿਊ ਚੂੰ ਕਰਕੇ ਸੀਗਾ ਜੀ। ਨਾਮ ਦੱਸੋ ਦੁਬਾਰਾ। ਦਿਊ ਵਾਲਾ ਪਿੰਡ ਸੀਗਾ ਜੀ, ਦਿਊ ਪਿੰਡ ਸੀਗਾ ਜੀ। ਔਰ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕਰਕੇ ਜੀ। ਔਰ ਤੁਹਾਡੀ ਸਿਕਿਉਰਿਟੀ ਪਰਪਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਆਦਮੀ ਔਰ ਇੱਕ ਮਾਂ ਭੈਣ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟਰੀਟ ਕਰਕੇ ਔਰ ਦਰਸ਼ਨ ਦਿਦਾਰੇ ਕਰਵਾ ਰਹੇ ਆ। ਜਿਵੇਂ ਕਿ ਅਸੀਂ ਨਾਨਕਸਰ ਹੁੰਦੇ ਹੋਏ, ਡੇਰਾ ਸੱਚਾ ਸੌਦਾ ਹੁੰਦੇ ਹੋਏ ਅਸੀਂ ਅੱਜ ਪੰਜਾ ਸਾਹਿਬ ਪਹੁੰਚੇ ਹੋਏ ਹਾਂ। 3 ਦਿਨ ਦਾ ਸਟੇ ਸਾਡਾ ਲਗਭਗ ਪੰਜਾ ਸਾਹਿਬ ਰਹੇਗਾ ਔਰ ਬਹੁਤ ਹੀ ਵਧੀਆ ਲੱਗ ਰਿਹਾ ਜੀ ਸਾਨੂੰ ਨਨਕਾਣਾ ਸਾਹਿਬ ਔਰ ਪਾਕਿਸਤਾਨ ਵਿਖੇ ਆ ਕਰਕੇ ਜੀ। ਜੀ ਸਰ, ਅਸੀਂ ਕੋ ਲਗਭਗ 8 ਵਜੇ ਪਹੁੰਚ ਗਏ ਸੀਗੇ ਜੀ। ਹਾਂਜੀ, ਤੇ ਕਿੱਦਾਂ ਦਾ ਸਫ਼ਰ ਰਿਹਾ ਜਰਨੀ ਤੁਹਾਡੀ? ਬਹੁਤ ਹੀ ਵਧੀਆ ਜੀ, ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜੀ ਕਹਿਣ ਵਾਸਤੇ। ਬਾਏ ਰੋਡ ਆਏ ਜੀ। ਔਰ ਹਰ ਲਗਭਗ ਗੱਡੀ 1 ਤੋਂ 1.5 ਘੰਟੇ ਬਾਅਦ ਰੁਕਦੀ ਰਹੀ ਹੈ ਵਾਸ਼ਰੂਮ ਵਾਸਤੇ, ਕਿਸੇ ਨੇ ਚਾਹ ਪਾਣੀ ਖਾਣਾ ਪੀਣਾ। ਸਾਨੂੰ ਇਹ 400-450 ਕਿਲੋਮੀਟਰ ਦਾ ਸਫ਼ਰ ਪਤਾ ਨਹੀਂ ਲੱਗਿਆ ਜੀ ਕਿਵੇਂ ਨਿਕਲ ਗਿਆ। ਔਰ ਬਹੁਤ ਹੀ ਵਧੀਆ ਲੱਗਿਆ ਜੀ ਸਾਨੂੰ ਇੱਥੇ ਆ ਕਰਕੇ ਔਰ ਦਰਸ਼ਨ ਕਰਕੇ ਜੀ। ਰੋਡਸ ਕੈਸੇ ਲੱਗੇ ਨੇ ਜਦੋਂ ਆਏ ਹੋ ਤੁਸੀਂ? ਰੋਡ ਬਹੁਤ ਵਧੀਆ ਜੀ, ਬਹੁਤ ਹੀ ਵਧੀਆ ਜੀ, ਜਿੰਨੀ ਤਾਰੀਫ ਕਰ ਸਕਦੇ ਹੋ ਉਨੀ ਥੋੜੀ ਜਿਹੀ। ਕਰਕੇ ਜਿਹੜੇ ਸਾਡੇ ਫ੍ਰੀ ਵੇ ਨੇ ਮੋਟਰਵੇਜ਼ ਜੀ 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 ਸਰ, ਮੋਟਰਵੇ ਦੀ ਤੁਹਾਡੀ ਬਹੁਤ ਤਾਰੀਫ ਸੁਣੀ ਸੀ, ਅੱਜ ਨਹੀਂ ਅੱਜ ਤੋਂ 5-7 ਸਾਲ ਪਹਿਲੇ ਤੋਂ ਸੁਣਦੇ ਆ ਰਹੇ ਹਾਂ ਔਰ ਇਸ ਵਾਰ ਆ ਕੇ ਵੇਖ ਵੀ ਲਿਆ ਜੀ। ਦੇਖ ਲਿਓ, ਕਿਉਂਕਿ ਵਿਚਾਰੇ ਨੇ ਜਿੰਨੇ ਮੋਟਰਵੇ ਦੀ ਤਾਰੀਫ ਕੀਤੀ ਸੀ ਉਹਨੂੰ ਦੁਬਾਰਾ ਨਾ ਫਿਲਮ ਮਿਲੀ ਤੇ ਨਾ ਹੀ ਉਹਨੂੰ ਦੁਬਾਰਾ। ਚਲੋ ਸਾਨੂੰ ਤਾਂ ਵੀਜ਼ਾ ਮਿਲ ਹੀ ਜਾਊਗਾ ਜੀ ਦੁਬਾਰਾ ਮੋਟਰਵੇ ਵੇਖਣ ਵਾਸਤੇ ਜੀ। ਨੇ ਬੜੀ ਤਾਰੀਫ ਕੀਤੀ ਸੀਗੀ ਪਾਕਿਸਤਾਨ ਦੇ ਰੋਡਸ ਦੀ। ਜੀ ਜੀ ਬਹੁਤ ਵਧੀਆ ਜੀ, ਬਿਹਤਰੀਨ, ਬਹੁਤ ਵਧੀਆ ਜੀ। ਤੇ ਥੈਂਕ ਯੂ ਜੀ। ਜੋ ਹੱਕ ਹੈ ਉਹੀ ਸੱਚ ਹੈ ਜੀ ਜੀ। ਜੋ ਸੱਚ ਹੈ ਅਸੀਂ ਤਾਂ ਹੋਰ ਵੀ ਆਪਣੇ ਵੀਰਾਂ ਭਰਾਵਾਂ ਨੂੰ ਜੋ ਕਿ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ, ਉੱਤਰਾਖੰਡ, ਗੁਜਰਾਤ ਤੋਂ ਆਉਣਾ ਚਾਹੁੰਦੇ ਨੇ, ਵੇਖੋ ਜੀ ਪਿਆਰਿਓ ਤੁਸੀਂ ਇੱਕ ਵਾਰੀ ਆ ਕਰ ਤਾਂ ਦੇਖੋ, ਸੁਣਨ ਦੇ ਵਿੱਚ ਔਰ ਆਉਣ ਦੇ ਵਿੱਚ ਬਹੁਤ ਸਾਰਾ ਫਰਕ ਹੈਗਾ ਜੀ। ਲੋਕ ਬਹੁਤ ਸਾਰੀਆਂ ਵਫਾਵਾਂ ਇੱਧਰ ਉੱਧਰ ਦੀਆਂ ਉਡਾਉਂਦੇ ਰਹਿੰਦੇ ਨੇ, ਲੇਕਿਨ ਇਹੋ ਜਿਹਾ ਕੁਝ ਨਹੀਂ ਹੈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਦਰਸ਼ਨ ਕਰਵਾ ਰਹੇ ਨੇ ਔਰ ਭਾਈਚਾਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਟਰੀਟ ਕਰ ਰਹੇ ਨੇ। ਸਾਡਾ ਪਿੰਡ ਕੋਟਲੀ ਖਹਿਰਾ ਹੈਗਾ ਜੀ, ਅਜਨਾਲੇ ਲਾਗੇ, ਅੰਮ੍ਰਿਤਸਰ ਤੋਂ ਜੀ। ਜੀ ਅਜਨਾਲੇ ਲਾਗੇ ਜੀ ਸਰ, ਅਜਨਾਲੇ ਲਾਗੇ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ, ਡਿਸਟ੍ਰਿਕਟ ਸਾਡੇ। ਤੁਸੀਂ ਫਿਰ ਜੀ ਸਰ, ਪਹਿਲੀ ਵਾਰ ਆਏ ਸਾਡੇ ਵੀਰ ਨੇ ਸਾਨੂੰ ਦਰਸ਼ਨ ਕਰਵਾਤੇ ਜੀ। ਨੌਜਵਾਨ ਪੀੜ੍ਹੀ ਚੋਂ ਤੇ ਨੌਜਵਾਨ ਪੀੜ੍ਹੀ ਤੇ ਡਰਦੀ ਮਾਰੀ ਨਹੀਂ ਆਉਂਦੀ ਕਿ ਜੇ ਅਗਰ ਪਾਕਿਸਤਾਨ ਦਾ ਸਟੈਂਪ ਲੱਗ ਗਈ ਤਾਂ ਫਿਰ ਵੀਜ਼ਾ ਨਹੀਂ ਮਿਲਣਾ ਕਿਤੇ ਹੋਰ ਥਾਂ ਦਾ? ਕਿਆ ਕੋਈ ਇਦਾਂ ਦੀ ਵੀ ਗੱਲ ਹੈ? ਸਰ ਇਹੋ ਜਿਹਾ ਕੁਝ ਨਹੀਂ ਹੈ ਜੀ, ਪਾਕਿਸਤਾਨ ਇੱਕ ਬਹੁਤ ਬੈਸਟ ਕੰਟਰੀ ਹੈਗੀ ਹੈ ਜੀ, ਆਉਣਾ ਚਾਹੀਦਾ ਹਰ ਲੋਕਾਂ ਨੂੰ। ਇਹ ਤਾਂ ਬਸ ਸੁਣੀਆਂ ਸੁਣਾਈਆਂ ਗੱਲਾਂ ਹੈਗੀਆਂ ਜੀ, ਵੀਜ਼ਾ ਨਹੀਂ ਮਿਲਦਾ। ਅਸੀਂ ਸਾਡੇ ਬਹੁਤ ਸਾਰੇ ਵੀਰ ਭਰਾ ਆਏ ਨੇ ਜੋ ਕਿ ਇੱਥੋਂ ਆ ਕੇ 4-4 ਕੰਟਰੀਆਂ ਦੇ ਦੁਬਾਰਾ ਜਾ ਕੇ ਆ ਚੁੱਕੇ ਨੇ ਜੀ। ਜੀ ਔਰ ਮੈਂ ਸਰ ਓਵਰਆਲ ਪੂਰਾ ਇੰਡੀਆ ਹੀ ਘੁੰਮਿਆ ਆ ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਜਿੱਦਾਂ ਕਿ ਮਤਲਬ ਇੱਥੇ ਆਉਣ ਦੇ ਨਾਲ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਾ ਲੱਗੇ ਜੀ। ਮੈਂ ਕੁਝ ਅਦਰ ਕੰਟਰੀਆਂ ਦੇ ਵਿੱਚ ਵੀ ਜਾ ਚੁੱਕਾ ਜੀ। ਅੱਛਾ ਜੀ ਸਰ। ਬਾਈ ਪ੍ਰੋਫੈਸ਼ਨ ਤੁਸੀਂ ਵੈਸੇ ਕੀ ਕਰਦੇ ਹੋ? ਮੈਂ ਸਰ ਹਲਕੀ ਫੁਲਕੀ ਠੇਕੇਦਾਰੀ ਕਰਦਾ ਜੀ, ਆਪਣੇ ਕਾਰੋਬਾਰ ਕਰਦਾ ਜੀ। ਮੇਰੇ ਕੋਲ ਜ਼ਿਆਦਾ ਬਾਰਡਰ ਡਿਫੈਂਸ ਦਾ ਕੰਮ ਹੈ ਜੀ। ਅੱਛਾ ਜੀ ਸਰ। ਵੈਰੀ ਗੁੱਡ ਜੀ। ਜੀ ਸਰ, ਮੈਂ ਸਰ ਜੰਮੂ, ਗੁਜਰਾਤ, ਬੰਗਾਲ, ਹੈਦਰਾਬਾਦ, ਤਾਮਿਲਨਾਡੂ ਸਾਰੀ ਜਗ੍ਹਾ ਤੇ 1-2 ਸਾਲ ਕੱਟੇ ਹੋਏ ਜੀ। ਜੀ ਸਰ। ਵੈਰੀ ਗੁੱਡ ਜੀ। ਤੇ ਪੰਜਾਬ ਤੋਂ ਵਧੀਆ ਧਰਤੀ ਵੈਸੇ? ਬਹੁਤ ਵਧੀਆ ਜੀ, ਪੰਜਾਬ ਵਿੱਚ ਜਿੰਨੀ ਤਾਰੀਫ ਹੋ ਸਕੇ।
ਬਾਕੀ ਸਰ ਆਪਣਾ ਆਪਣਾ ਏਰੀਆ, ਆਪਣਾ ਆਪਣਾ ਕਲਚਰ ਹੈ। ਸਾਨੂੰ ਉਹ ਧਰਤੀ ਉਹਨਾਂ ਚਿਰ ਵਧੀਆ ਨਹੀਂ ਲੱਗਦੀ ਜਿੰਨਾ ਚਿਰ ਅਸੀਂ ਉਸ ਕਲਚਰ ਤੇ ਡਿਪੈਂਡੈਂਟ ਨਹੀਂ ਹੋ ਜਾਂਦੇ ਜੀ। ਲਹਿੰਦੇ ਪੰਜਾਬ ਬਾਰੇ ਸੁਣਿਆ ਸੀ, ਸੁਣਿਆ ਸੀ ਔਰ ਅੱਜ ਲਹਿੰਦੇ ਪੰਜਾਬ ਤੁਸੀਂ ਆ ਵੀ ਗਏ, ਜੀ ਸਰ। ਤੇ ਜੋ ਪੁਰਖਾਂ ਕੋਲੋਂ ਸੁਣਦੇ ਸੀ, ਕੋ ਵੱਡਿਆਂ ਕੋਲੋਂ ਸੁਣਦੇ ਸੀ ਕਿ ਜਿੰਨੇ ਲਾਹੌਰ ਨਹੀਂ ਤੱਕਿਆ, ਹਲੇ ਤਾਂ ਲਾਹੌਰ ਤੁਸੀਂ ਤੱਕਣਾ ਆ ਜਾ ਕੇ, ਜੀ 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 ਹਲੇ ਤਾਂ ਜੰਮਣਾ ਆ ਇੱਕ ਸਾਡੇ ਵਾਰੀ। ਤਾਂ ਸਰ ਕਹਿੰਦੇ ਸੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਕਲਾਨੌਰ ਦੇਖ ਲਓ। ਮੈਂ 2 ਵਾਰ ਕਲਾਨੌਰ ਵੀ ਦੇਖਿਆ ਆ, ਸਪੈਸ਼ਲ ਲਾਹੌਰ ਦੀ ਫੀਲਿੰਗ ਲੈਣ ਦੇ ਚੱਕਰ ਜੀ। ਜਿਹਨੇ ਲਾਹੌਰ ਨਹੀਂ ਵੇਖਿਆ, ਕਲਾਨੌਰ ਵੇਖ ਜੀ 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 ਸਾਡੇ ਕਲਾਨੌਰ ਵੀ ਬਹੁਤ ਵਧੀਆ ਉੱਪਰ ਨੀਚੇ ਸ਼ਹਿਰ ਹੈਗਾ ਜੀ। ਜੀ ਚਲੋ ਜੀ ਲਾਹੌਰ ਤੁਸੀਂ ਦੇਖਿਓ ਤੇ ਫਿਰ ਦੱਸਿਓ ਜੀ ਸਰ। ਕਿ ਲਾਹੌਰ ਕਿੱਦਾਂ ਦਾ। ਜੀ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।